ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਜਿਸ ਤਰ੍ਹਾਂ ਅਸੀਂ ਜਾਣਦੇ ਕਿ ਅੱਜ ਸਾਲ 2015 ਦੀ ਆਰੰਭਤਾ ਹੋ ਚੁੱਕੀ ਹੈ। ਅੱਜ ਅਸੀਂ ਸਿੱਖ ਸਕਾਲਰ ਤੇ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨਾਲ ਚੰਡੀਗੜ੍ਹ ਤੋਂ ਗੱਲਬਾਤ ਕਰ ਰਹੇ ਹਾਂ। ਸਾਡੀ ਗੱਲਬਾਤ ਦਾ ਵਿਸ਼ਾ ਮੁੱਖ ਤੌਰ ਤੇ 2015 ਦੇ ਵਿੱਚ ਸਿੱਖ ਕੌਮ ਨੂੰ ਦਰਪੇਸ਼ ਚੈਲੰਜਸ, ਭਾਰਤ ਵਿੱਚ ਹਿੰਦੂਤਵਾ ਦਾ ਨਫ਼ਰਤ ਭਰਿਆ ਤੂਫਾਨ, ਸਿੱਖ ਧਰਮ ਅੰਦਰ ਖੋਤੀ ਸੰਤ ਸਮਾਜ ਰਾਹੀਂ ਬ੍ਰਾਹਮਣਵਾਦੀ ਵਿਚਾਰਧਾਰਾ ਦੀ ਘੁਸਪੈਠ, ਸਾਡੇ ਗਵਾਂਢੀ ਦੇਸ਼ ਵਿੱਚ ਕੱਟੜਵਾਦੀ ਇਸਲਾਮਿਕ ਵਿਚਾਰਧਾਰਾ ਦਾ ਵੱਧ ਰਿਹਾ ਪ੍ਰਭਾਵ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਹੁਣ ਚੰਡੀਗੜ੍ਹ ਤੋਂ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਲਾਈਨ ਤੇ ਜੁੜ ਚੁੱਕੇ ਨੇ। ਆਓ ਅਸੀਂ ਆਪਣੇ ਸਵਾਲਾਂ ਦਾ ਸਿਲਸਿਲਾ ਇਹਨਾਂ ਨਾਲ ਜਾਰੀ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਇੱਕ ਤਾਂ ਸਾਰੇ ਤੁਹਾਡੇ ਸਰੋਤਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ। ਥੈਂਕ ਯੂ ਵੀਰ ਜੀ। ਵਾਹਿਗੁਰੂ ਅੱਗੇ ਅਰਦਾਸ ਕਰਦਾ ਸਭ ਦੀ ਚੜ੍ਹਦੀ ਕਲਾ ਵਿੱਚ ਰਹੇ, ਪੰਥ ਚੜ੍ਹਦੀ ਕਲਾ ਚ ਆਵੇ। ਜੀ ਬਿਲਕੁਲ ਵੀਰ ਜੀ। ਵੀਰ ਜੀ, ਟੀਵੀ 84 ਦੀ ਪੂਰੀ ਟੀਮ ਤੇ ਸਾਡੇ ਦਰਸ਼ਕਾਂ ਵੱਲੋਂ ਵੀ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਵਧਾਈਆਂ। ਮਿਹਰਬਾਨੀ ਜੀ। ਜੀ ਵੀਰ ਜੀ, ਅਸੀਂ ਤੁਹਾਡੇ ਨਾਲ 2015 ਦਾ ਇਹ ਪਹਿਲਾ ਪ੍ਰੋਗਰਾਮ ਕਰ ਰਹੇ ਹਾਂ। ਇਸ ਨਵੇਂ ਸਾਲ ਸੰਬੰਧੀ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਦੇਖੋ, ਸਿੱਖ ਪੰਥ ਦਾ ਦਰਪੇਸ਼ ਬੜੀਆਂ ਸਮੱਸਿਆਵਾਂ ਹਨ ਜੀ। ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ, ਸਿੱਖਾਂ ਦੀ ਸਹੀ ਲੀਡਰਸ਼ਿਪ ਨਹੀਂ ਅੱਗੇ ਆਈ। ਜਿਹੜੀ ਲੀਡਰਸ਼ਿਪ ਆ ਉਹ ਐਕਚੁਅਲੀ ਤੌਰ ਦੇ ਉੱਤੇ ਸਿੱਖਾਂ ਨੂੰ ਅੰਦਰੋਂ ਖੋਰਾ ਦੇ ਰਹੀ ਹੈ। ਹਾਂਜੀ। ਜਿਸ ਤਰ੍ਹਾਂ ਸਰਦਾਰ ਪ੍ਰਕਾਸ਼ ਸਿੰਘ ਦੀ ਲੀਡਰਸ਼ਿਪ ਆ ਜਿਹੜੀ ਬਾਦਲ ਸਾਹਿਬ ਦੀ, ਉਹ ਸਹੀ ਨੁਮਾਇੰਦਗੀ ਸਿੱਖਾਂ ਦੀ ਨਹੀਂ ਕਰ ਰਹੀ, ਬਲਕਿ ਸਿੱਖਾਂ ਨੂੰ ਸਿੱਖੀ ਦੇ ਖਿਲਾਫ ਹੀ ਬੀਜੇਪੀ ਦੇ ਨਾਲ ਮਿਲ ਕੇ, RSS ਦੇ ਨਾਲ ਮਿਲ ਕੇ, ਜਿਸ ਤਰ੍ਹਾਂ ਹੁਣ ਕੈਲੰਡਰ ਦਾ ਇਸ਼ੂ ਆ, ਕੈਲੰਡਰ ਦੇ ਇਸ਼ੂ ਦੇ ਉੱਤੇ ਖੁੱਲ ਕੇ ਉਹ RSS ਦੇ ਨਾਲ ਖੜੇ ਆ, ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਲੀਡਰਸ਼ਿਪ ਆ। ਇਹ ਸਾਰੀ ਜਿਹੜੀ ਸ਼ਰਾਰਤ ਹੋ ਰਹੀ ਆ RSS ਦੇ ਕਹਿਣ ਤੇ ਹੋ ਰਹੀ ਆ, ਔਰ RSS ਦੀ ਤਾਕਤ ਦੇ ਉੱਤੇ ਹੋ ਰਹੀ ਆ। ਪ੍ਰਕਾਸ਼ ਸਿੰਘ ਬਾਦਲ ਉਸ ਦਾ ਮੋਹਰਾ ਬਣਿਆ ਹੋਇਆ ਪੰਜਾਬ ਦੇ ਵਿੱਚ, ਪੋਲਿਟਿਕਸ ਦੇ ਵਿੱਚ। ਤੋਂ ਇਹ ਸਭ ਤੋਂ ਵੱਡਾ ਚੈਲੰਜ ਇਸ ਵੇਲੇ ਲੀਡਰਸ਼ਿਪ ਦੇ ਕੁਐਸਚਨ ਤੇ ਆ ਪੰਜਾਬ ਦੇ ਲੋਕਾਂ ਨੂੰ। ਤੇ ਉਹਨਾਂ ਨੂੰ ਸੁਚੇਤ ਕਰਨ ਦੀ ਜ਼ਰੂਰਤ ਆ, ਉਹਨਾਂ ਨੂੰ ਇਸ ਬਾਰੇ ਐਜੂਕੇਟ ਕਰਨ ਦੀ ਜ਼ਰੂਰਤ ਆ, ਤਾਂ ਕਿ ਉਹ ਇਸ ਦੇ ਪੰਜੇ ਚੋਂ, ਇਸ ਦੀ ਜੰਗਲ ਦੇ ਵਿੱਚੋਂ ਨਿਕਲ ਕੇ ਬਾਹਰ ਆਉਣ ਔਰ ਸਹੀ ਕਿਸਮ ਦੀ ਲੀਡਰਸ਼ਿਪ ਪੰਜਾਬ ਦੇ ਵਿੱਚ ਲੋਕਾਂ ਨੂੰ, ਸਿੱਖਾਂ ਨੂੰ ਖਾਸ ਤੌਰ ਦੇ ਉੱਤੇ ਪ੍ਰੋਵਾਈਡ ਕਰ। ਹਾਂਜੀ ਜੀ। ਤੇ ਵੀਰ ਜੀ, ਅਸੀਂ ਡਿਟੇਲ ਦੇ ਵਿੱਚ ਜਾਣਨਾ ਚਾਹਾਂਗੇ, ਜਿਸ ਤਰ੍ਹਾਂ 2014 ਦੇ ਵਿੱਚ ਭਾਰਤ ਦੇ ਵਿੱਚ ਕਾਫੀ ਵੱਡੀ ਸਿਆਸੀ ਤਬਦੀਲੀ ਹੋਈ। ਹਿੰਦੂਤਵਾ ਦੀ ਅਲੰਬਰਦਾਰ ਪਾਰਟੀ BJP ਨੇ ਮੋਦੀ ਦੀ ਕਮਾਂਡ ਥੱਲੇ ਪਾਰਲੀਮੈਂਟ ਦੀਆਂ ਚੋਣਾਂ ਜਿੱਤ ਕੇ ਸਰਕਾਰ ਬਣਾਈ ਸੀ। ਇਸ ਤਬਦੀਲੀ ਦਾ ਭਾਰਤ ਦੇ ਸਿਆਸੀ ਭਵਿੱਖ ਵਿੱਚ ਅਤੇ ਖਾਸ ਤੌਰ ਤੇ ਸਿੱਖ ਕੌਮ ਦੇ ਹੋਣੇ ਦੇ ਉੱਪਰ ਕੀ ਪ੍ਰਭਾਵ ਪਵੇਗਾ ਇਸ ਦਾ? ਦੇਖੋ, ਜਦੋਂ ਤੋਂ ਦੇਸ਼ ਆਜ਼ਾਦ ਹੋਇਆ, ਉਸ ਵੇਲੇ ਤੋਂ ਜਿਹੜੀਆਂ ਹਿੰਦੂ ਤਾਕਤਾਂ ਸੀਗੀਆਂ ਉਹ ਪਹਿਲਾਂ ਤਾਂ ਕਾਂਗਰਸ ਦੇ ਵਿੱਚ ਛਿਪੀਆਂ ਹੋਈਆਂ ਸੀ ਜੀ। ਜਿਸ ਤਰ੍ਹਾਂ ਗਾਂਧੀ ਵੀ ਹਿੰਦੂਵਾਦੀ ਸੀ, ਨਹਿਰੂ ਵੀ ਹਿੰਦੂਵਾਦੀ ਸੀ। ਜੇ ਉਸਦੀ ਡਿਸਕਵਰੀ ਆਫ ਇੰਡੀਆ ਤੁਸੀਂ ਕਿਤਾਬ ਪੜ੍ਹੋ, ਗਾਂਧੀ ਨੇ ਜਿਹੜੀ ਪਾਰਟੀਸ਼ਨ ਕਰਾਈ, ਗਾਂਧੀ ਜ਼ਿੰਮੇਵਾਰ ਸੀ, ਪਟੇਲ ਜ਼ਿੰਮੇਵਾਰ ਸੀ, ਨਹਿਰੂ ਜ਼ਿੰਮੇਵਾਰ ਸੀ। ਔਰ ਉਹ ਇਸ ਕਰਕੇ ਪਾਰਟੀਸ਼ਨ ਹਿੰਦੁਸਤਾਨ ਦੀ ਕਰਾਈ ਤਾਂ ਕਿ ਹਿੰਦੂਆਂ ਦੀ ਪ੍ਰੀਪੋਂਡਰੈਂਸ ਜਿਹੜੀ ਮੈਜੋਰਿਟੀ ਇੱਥੇ ਆਵੇ, ਇੱਕ ਵੱਡੀ ਮੈਜੋਰਿਟੀ ਇੱਥੇ ਆਵੇ, ਤਾਂ ਕਿ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਨੂੰ ਕੁਚਲਿਆ ਜਾ ਸਕੇ। ਤੇ ਇਹ ਸਾਰਾ ਜੋ ਕੁਛ ਹੋ ਰਿਹਾ ਹੁਣ, ਜੋ ਕੁਛ ਹੋਇਆ ਮੋਦੀ ਦਾ, ਇਹ ਨਕਾਬ ਜਿਹੜਾ ਹੈ ਉੱਤਰ ਗਿਆ। ਜੋ ਪਰਦਾ ਪਿਆ ਹੋਇਆ ਸੀਗਾ ਸੈਕੂਲਰਿਜ਼ਮ ਦਾ, ਉਹ ਪਰਦਾ ਉੱਤਰ ਕੇ ਹਿੰਦੂਤਵਾ ਸਾਹਮਣੇ ਆ ਕੇ ਖੜੀ ਹੋ ਗਈ। ਅੱਜ ਦੇ ਹਿੰਦੂਤਵਾ ਦੇ ਨਾਂ ਦੇ ਉੱਤੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ, ਉਹਨਾਂ ਚ ਬਹੁਤ ਬੇਚੈਨੀ ਹੈ, ਬਹੁਤ ਉਹ ਫਿਕਰ ਦੇ ਵਿੱਚ ਵੀ ਗੁਜ਼ਰ ਰਹੀਆਂ। ਔਰ ਖਾਸ ਤੌਰ ਦੇ ਉੱਤੇ ਮੁਸਲਮਾਨ, ਈਸਾਈ, ਸਿੱਖ, ਜੈਨੀ, ਬੋਧੀ ਸਾਰੇ ਹੀ 24 ਘੰਟੇ ਫਿਕਰ ਦੇ ਵਿੱਚ ਰਹਿੰਦੇ ਆ ਵੀ ਕੀ ਹੋਣ ਵਾਲਾ ਹੈ। ਸੈਂਟਰ ਦੇ ਵਿੱਚ ਜਿਹੜੀ ਪਹਿਲਾਂ ਥੋੜੀ ਬਹੁਤੀ ਘੱਟ ਗਿਣਤੀ ਨੂੰ ਨੁਮਾਇੰਦਗੀ ਸੀ, ਉਹ ਖਤਮ ਹੋ ਚੁੱਕੀ ਹੈ। ਹੁਣ ਦੇਖੋ, ਮੁਸਲਮਾਨਾਂ ਦੇ 2 ਹੀ ਮਿਨਿਸਟਰ ਆ ਔਰ ਦੋਨੇ ਇੱਕੋ ਪੋਰਟਫੋਲੀਓ ਦੇ ਉੱਤੇ ਮੁਸਲਮਾਨ ਉੱਤੇ ਹੈ। ਹਾਲਾਂਕਿ ਮੁਸਲਮਾਨਾਂ ਦੀ ਹਿੰਦੁਸਤਾਨ ਦੇ ਵਿੱਚ ਤਕਰੀਬਨ 16-17% ਆਬਾਦੀ ਹੈ। ਇਸ ਕਿਸਮ ਦੀ ਜਿਹੜੀ ਜ਼ਹਿਨੀਅਤ ਆ ਉਹਨਾਂ ਨੇ ਨੰਗੀ ਕਰਕੇ ਦੱਸਦੀ ਵੀ ਅਸੀਂ ਇਸ ਹਿੰਦੁਸਤਾਨ ਦੇ ਵਿੱਚ ਹਿੰਦੂਤਵਾ ਦੇ ਨਾਂ ਦੇ ਉੱਤੇ ਰਾਜ ਕਰਨਾ, ਔਰ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਦਾ ਪਰਿਵਰਤਨ ਲੈ ਕੇ ਉਹਨਾਂ ਨੂੰ ਇਨਵੋਲਵ ਕਰਨਾ ਹਿੰਦੂਇਜ਼ਮ ਦੇ ਵਿੱਚ। ਤੋ ਇਹ ਸਾਰੇ ਇਸ ਦੇ ਨਾਲ ਹਿੰਦੁਸਤਾਨ ਦੇ ਵਿੱਚ ਬੇਚੈਨੀ ਫੈਲੀ ਹੋਈ ਹੈ, ਕਿਉਂਕਿ ਇਹਨਾਂ ਨੂੰ ਉਸ ਗੱਲ ਦੀ ਸਪੋਰਟ ਮਿਲਦੀ ਹੈ ਪੋਲੀਟੀਕਲੀ। ਮੋਦੀ ਨੂੰ ਪੋਲੀਟੀਕਲੀ ਇਹਨਾਂ ਗੱਲਾਂ ਦੀ ਸਪੋਰਟ ਮਿਲਦੀ ਆ, ਔਰ ਉਹ ਇਸ ਗੱਲ ਦੇ ਉੱਤੇ ਆਪਣੀ ਚੁੱਪੀ ਉਸਨੇ ਸਾਧੀ ਵੀ ਆ। ਪਾਰਲੀਮੈਂਟ ਦੇ ਵਿੱਚ ਉਸਨੇ ਇੱਕ ਲਫ਼ਜ਼ ਨਹੀਂ ਬੋਲਿਆ ਇਹਨਾਂ ਤਾਕਤਾਂ ਦੇ ਖਿਲਾਫ।
क्योंकि ये ताकतां पिछे ਉਹਦੇ खड़ियां और यही ताकतां उसनूं इंस्टिगेट कर रही भी ਇਹ मौका जिहड़ा है इसे जिहड़ा हिंदुओं का बड़ा लीडर सी सिंगल उसने बयान दिता सी 700 साल तो बाद अज हिंदुओं की सरकार बनी। वो जी पिछलियां सरकारां उन्हां नूं तो कंसीडर नहीं करता, वो कहंदा भी अज 700 साल तो बाद सरकार बनी है जी। और वो एंटी करप्शन एंटी कन्वर्शन बिल लियाना चाहते हैं पार्लीमेंट दे विच ताकि एक ऐसा कानून बन जाए जिस कानून के आधार के उत्ते कोई हिंदुओं के विचों दूसरे धर्मां विच उहदा परिवर्तन ही ना हो सके। हिंदुओं चों जे कोई क्रिश्चियन बनना चाहता वो ना बन सके, हिंदुओं चों मुसलमान बनना चाहता वो ना बन सके, हिंदुओं के विचों जो जैनी बनना बुद्धि बनना चाहता सिख बनना चाहता वो ना बन सके और उसके उत्ते टोटली पाबंदी लाई जाए उस कानून के मुताबिक। ये उन्हां दी ज़हनीयत है, ये उन्हां दी पॉलिसी। हाँ जी हाँ जी जी बिल्कुल। ਤੇ ਵੀਰ ਜੀ ਇਹ ਤਾਂ ਬਾਕੀ ਅਸੀਂ ਸਿਆਸੀ ਪਾਰਟੀ ਨੇ ਗੱਲ ਕੀਤੀ, ਪਰ ਜਿਸ ਤਰ੍ਹਾਂ 1925 ਦੇ ਵਿੱਚ ਭਾਰੀਆਂ ਕੁਰਬਾਨੀਆਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸੀ, ਆਸ ਕੀਤੀ ਜਾਂਦੀ ਸੀ ਕਿ ਸ਼੍ਰੋਮਣੀ ਕਮੇਟੀ ਤੱਤ ਗੁਰਮਤਿ ਦਾ ਪ੍ਰਚਾਰ ਕਰੇਗੀ, ਪਰ ਅੱਜ ਸ਼੍ਰੋਮਣੀ ਕਮੇਟੀ ਵੀ ਪੂਰੀ ਤਰ੍ਹਾਂ ਬ੍ਰਾਹਮਣਵਾਦੀ ਪ੍ਰਭਾਵ ਦੇ ਵਿੱਚ ਹੈ। ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੇ ਤੌਰ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਦੇ ਕੰਟਰੋਲ ਵਿੱਚ ਜੀ। जो प्रकाश सिंह बादल चाहता है वही श्रोमणी गुरुद्वारा प्रबंधक कमेटी करती है। हाँ जी। जो प्रकाश सिंह बादल जिहड़ा है अगे जाके टोटली RSS के कंट्रोल दे विच है। हाँ जी। खुले तौर दे उत्ते कहंदा भी मेरा देखो बड़ी हैरानी की गल है की कहंदा मेरा ते बीजेपी का 9 मास का रिश्ता, मेरा ते बीजेपी का पति पत्नी का रिश्ता। हाँ और मैं मरन जो लगूंगा तो मैं अपने बेटे नूं कहूंगा भी भाई हुण तुसीं ये रिश्ता तोड़ना नहीं जी। इस तरह गल कर रहा जिस तरह के जिहड़ी अकाली दल है जिहड़ी सिख ट्रेडिशन आ उस दी जाती जायदाद होवे। हाँ जी। जाती जायदाद नूं तां बच्चिआं नूं दे सकदा अगला जी। लेकिन एक डेमोक्रेटिक जिहड़ी पार्टी है उसने अपने फैसले उसने अपनी पॉलिसी प्रोग्राम आप मौके के मुताबिक ढालने हुंदे आ जी। लेकिन प्रकाश सिंह बादल ने इस नूं अपनी जाती जायदाद बना ली है। हाँ जी। और जाती जायदाद बारे जिस तरह लोग गल्लां करदे बजुर्ग जिहड़े गल्लां करदे आ साडे समाज दे विच उसे तरीके नाल ओह गल्लां कर रहे हैं जी। तो है भी असली गल भी इत्थे ही असली मायनिਆਂ ਵਿੱਚ ਮੁੱਕਦੀ है। हाँ जी। जो प्रकाश जो RSS ਚਾਹੁੰਦੀ है जिस तरह कैलेंडर दे इशू ਦੇ ਉੱਤੇ हाँ जी जिस वेले 2003 ਦੇ ਵਿੱਚ कैलेंडर इंप्लीमेंट होया मैं उस वेले इंस्टीट्यूट ऑफ सिख स्टडीज ਦਾ प्रेसिडेंट ਸੀ। सब तो पहला ਅਸੀਂ ਉਸ ਨੂੰ इंट्रोड्यूस ਕੀਤਾ और उस वेले सुदर्शन जिहड़ा सी वो RSS का चीफ सी। हाँ जी। उसने स्टेटमेंट दी कि मैं इस नूं लागू नहीं हो दूंगा। हाँ जी। और उस दे नाल ही आ जिहड़ा हुण तोबा हैगा हाँ जी जिहड़ा टकसाल दा चीफ आ ਉਹਨੇ संत समाज जिहड़ा एक झूठा सच्चा जिहा बनया होया हाँ जी। उस संत समाज ने उस नूं सपोर्ट दित्ती। कुछ निहंगां दीयां जथेबंदियां जिहड़ियां बेफजूल हाँ और बिल्कुल बेकार ना कोई काम करदे किरत करदे आ ना कोई होर किस्म दा ऐसे लोकां दीयां ज़मीनां दे उत्ते जाके फसलां तबाह करदे आ ज़मींदारां दीयां उन्हां ने हिंगां नूं नाल ला लिया और उन्हां ने विच बहुत बड़ा इस ते अड़िक्का पा दित्ता। वो भी RSS दी एजेंट आ जी। वो भी RSS दी एजेंट आ। तो RSS यतनशील है कि किसी कीमत ते कोई भी स्टैप जिहड़ा सिखां दी आइडेंटिटी नूं सपोर्ट करदा कदे भी लागू ना कीता जावे। हाँ जी। अज सिखां दे विच एक बहुत बड़ा पाड़ा पै चुकिया जिहड़ा कैलेंडर दे इशू दे उत्ते। बिल्कुल सिख बड़े इस ते उत्तेजित आ कि हर हालत दे विच जिहड़ा सही साइंटिफिक कैलेंडर आ सूरज नूं आधार मन के बनाया हुआ कैलेंडर इस नूं इंप्लीमेंट होना चाहिए और होया हुआ। हाँ जी। वो होया हुआ सी। अकाल तख्त ने उस नूं इंप्लीमेंट कीता सी। श्रोमणी गुरुद्वारा प्रबंधक कमेटी ने यूनैनिमसली रेजोल्यूशन पास करके उस नूं इंप्लीमेंट कीता सी। उस नूं खराब किया जा रहा है क्योंकि RSS नहीं ये चीज चाहती जी। तो हर कदम जो श्रोमणी गुरुद्वारा प्रबंधक कमेटी करती है उस दे पिछे प्रकाश सिंह बादल हुंदा और प्रकाश सिंह बादल के पीछे RSS हुंदी है। तो ये सिचुएशन दे विच अज पंथ पिया होया है जी। पहला तो पंथ नूं आजाद करना पएगा RSS दे ते प्रकाश सिंह बादल की लीडरशिप तो जी। जदों ये लीडरशिप तो आजाद होएगा पंथ फिर समझो उसकी आजाद हस्ती होएगी
ਫਿਰ ਜਿਹੜੇ ਸਿੱਖ ਮੁੱਦਿਆਂ ਨੂੰ ਲੈ ਕੇ ਉਹ ਅਸੀਂ ਅੱਗੇ ਵੱਧ ਸਕਾਂਗੇ। ਤਾਂ ਇਹ ਸਿਚੁਏਸ਼ਨ ਇੰਨੀ पेचीदा हुई भी है पंजाब की सियासत की पॉलिटिक्स सिखा की खास तौर के उत्ते जी लेट्स गो लिटिल डीपर इनटू जिस गल की कि श्रोमणी गुरुद्वारा प्रबंधक कमेटी भी बादल अकाली दल बादल दे थल्ले है आल्सो यह किस तरह बीजेपी के पिछे लगा है आल्सो यू आल्सो सेड कि किस तरह खोती संत समाज की क्रिएशन भी ब्राह्मणवादी ताकतां वालों ही की गई सी अज ये ताकतां सिੱਖੀ ਦੇ ਵਿੱਚ सुधार लियाउण दी हर कोशिश का विरोध करदियां हन राइट एंड सिखा की वक्री पहचान के प्रतीक जो नानक शाही कलंडर है उसनूं भी खत्म करन तो इलावा भी यह सिख रहत मर्यादा नूं भी खत्म करना चाहदियां हन ओवरऑल लाइक 2015 ਦੇ ਵਿੱਚ सिख कौम ने किहड़ी आइडियोलॉजी लैके चलण की जरूरत है जिन्हें असीं अपनी वक्री होण की पहचान करवा सकीए अपने सिखी स्वरूप की पहचान करवा सकीए एंड आल्सो अदर थिंग्स एक्सेप्ट लाइक आई अंडरस्टैंड कि अकाली दल बादल नूं पिछे करने की जरूरत है बट व्हाट अदर थिंग्स दैट वी नीड टू डू एक्सेप्ट दैट सानू प्रकाश सिंह बादल नूं जे असीं पिछे कर दईए ये पोलीटिकल सीन तो पिछे हो जाए इस दी जगह दे उत्ते ਜਿਹੜੀਆਂ ਤਾਕਤਾਂ ਸਿੱਖਾਂ ਨੂੰ ਸਮਰਪਿਤ ਆ ਉਹ ਤਾਕਤਾਂ ਅੱਗੇ ਆਉਣ ਉਹ ਤਾਕਤਾਂ ਅੱਗੇ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸੇ ਤਰੀਕੇ ਨਾਲ ਸਹੀ ਕਿਸਮ ਦੇ ਜਥੇਦਾਰ ਬਣਨ ਤਾਕਤਾਂ ਦੇ ਜਿਹੜੇ ਸਿੱਖਾਂ ਦੇ ਇਸ਼ੂਜ਼ ਦੇ ਉੱਤੇ ਸਹੀ ਰਹਿਨੁਮਾਈ ਕਰਾਉਣ और जी श्रोमणी गुरुद्वारा प्रबंधक कमेटी की पिछली जी रहत मर्यादा पास की हुई है इन्नी कालना बनाई गई उसनूं सही मायने लैटर एंड स्पिरिट दे विच सिखां दे उत्ते इंप्लीमेंट कराउण ना कि पंजाब के सिखां ते बल्कि बाहर रहिंदे सिखां दे हिंदुस्तान दे विच और हिंदुस्तान तो बाहर रहिंदे कोई कैलेंडर होवे साडा कोई रहत मर्यादा होवे साडी कोई साडीआं प्रैक्टिसिस होण तो ओही जिहड़ियां भाई कान सिंह ਗਿਆਨੀ ਦਿੱਤ ਸਿੰਘ ਭਾਈ ਜਵਾਹਰ ਸਿੰਘ ਪ੍ਰੋਫੈਸਰ ਗੁਰਮੁਖ ਸਿੰਘ ਵਰਗੇ ਵੱਡੇ ਵਿਦਵਾਨਾਂ ਨੇ ਬਾਅਦ ਦੇ ਵਿੱਚ ਭਾਈ ਵੀਰ ਸਿੰਘ ਭਾਈ ਅਜੋਤ ਸਿੰਘ ਇਸ ਕਿਸਮ ਦੇ ਜਿਹੜੇ ਪ੍ਰਿੰਸੀਪਲ ਤੇਜਾ ਸਿੰਘ ਇਸ ਕਿਸਮ ਦੇ ਜਿਹੜੇ ਵਿਦਵਾਨ ਸੀ ਸਾਡੇ ਬਹੁਤ ਵੱਡੇ ਉਹਨਾਂ ਨੇ ਜੋ ਲਕੀਰਾਂ ਖਿੱਚੀਆਂ ਉਹਨਾਂ ਦੇ ਉੱਤੇ ਅਸੀਂ ਚੱਲੀਏ ਉਹਨਾਂ ਅੱਜ ਜਿਹੜੀ ਹੈ ਸਿੱਖ ਆਪਸ ਦੇ ਵਿੱਚ ਪਾਟੇ ਪਏ ਆ ਔਰ ਉਸ ਨੂੰ ਪਾਟਣ ਦੇ ਲਈ ਜਿਹੜੀ RSS ਆ ਕਿਉਂਕਿ ਇਸ ਵੇਲੇ RSS ਦੇ ਕੋਲ ਸਿਆਸੀ ਤਾਕਤ ਵੀ ਹੈ ਪਹਿਲਾਂ ਤਾਂ ਉਹ ਇੱਕ ਹੋਰ ਤਰੀਕੇ ਦੀ ਕਿਸੇ ਰੂਪ ਰੇਖਾ ਨਾਲ ਕੰਮ ਕਰਦੇ ਸੀ ਅੱਜ ਉਹਨਾਂ ਦੇ ਕੋਲ ਹਿੰਦੁਸਤਾਨ ਦੀ ਸਾਰੀ ਸਿਆਸਤ ਦੀ ਤਾਕਤ ਆ ਔਰ ਉਹ ਦੂਜੇ ਸੂਬਿਆਂ ਦੇ ਵਿੱਚ ਵੀ ਪੋਲੀਟੀਕਲ ਪਾਵਰ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਸ ਵੇਲੇ RSS ਦਾ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੁਣ ਉਹ ਪੰਜਾਬ ਦੇ ਵਿੱਚ ਵੀ ਘਰ ਵਾਪਸੀ ਦੀ ਇੱਕ ਮੁਹਿੰਮ ਉਹਨਾਂ ਨੇ ਸ਼ੁਰੂ ਕੀਤੀ ਵੀ ਆ ਜਿਹੜੇ ਕ੍ਰਿਸਚਨ ਦਾ ਉਹ ਬਹਾਨਾ ਬਣਾ ਕੇ ਕ੍ਰਿਸਚਨ ਨੂੰ ਅਸੀਂ ਸਿੱਖ ਬਣਾ ਰਹੇ ਆ ਜਾਂ ਮੁਸਲਮਾਨਾਂ ਨੂੰ ਅਸੀਂ ਸਿੱਖ ਬਣਾ ਰਹੇ ਆ ਇਹ ਬਹਾਨਾ ਬਣਾ ਕੇ ਐਕਚੁਅਲੀ ਉਹ ਅੱਗੇ ਜਾ ਕੇ ਸਿੱਖਾਂ ਨੂੰ ਵੀ ਹਿੰਦੂ ਬਣਾਉਣਗੇ ਮੁਸਲਮਾਨਾਂ ਨੂੰ ਵੀ ਹਿੰਦੂ ਬਣਾਉਣਗੇ ਕ੍ਰਿਸਚਨ ਨੂੰ ਵੀ ਹਿੰਦੂ ਬਣਾਉਣਗੇ ਜੈਨਾਂ ਨੂੰ ਤੇ ਬੁੱਧੀਆਂ ਨੂੰ ਵੀ ਕ੍ਰਿਸਚਨ ਬਣਾਉਣਗੇ ਚਾਲ ਉਹਨਾਂ ਦੀ ਉਹ ਸਿੱਖੀ ਨਾਲ ਸਮਰਪਿਤ ਨਹੀਂ ਹੈਗੇ ਉਹ ਹਿੰਦੂਇਜ਼ਮ ਦੇ ਨਾਲ ਸਮਰਪਿਤ ਹੈਗੇ ਇਹ ਸਿੱਖਾਂ ਨੂੰ ਸਮਝਣਾ ਚਾਹੀਦਾ ਔਰ ਉਹਨਾਂ ਦੀ ਚਾਲ ਦੇ ਵਿੱਚ ਨਹੀਂ ਪੈਣਾ ਚਾਹੀਦਾ ਹੁਣ ਲੇਕਿਨ ਇੱਕ ਖੁਸ਼ੀ ਦੀ ਗੱਲ ਹੈ ਕਿ ਥੋੜਾ ਜਿਹਾ ਪਾੜਾ ਪੈ ਗਿਆ ਮੇਰਾ ਖਿਆਲ ਆ ਜਿਹੜੇ BJP ਦਾ ਤੇ ਅਕਾਲੀਆਂ ਦਾ ਕਿਉਂਕਿ ਜਿਹੜਾ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਦੂਸਰਾ ਰੂਪ ਵੀ ਦੇਖ ਲਿਆ ਕਿ ਪ੍ਰਕਾਸ਼ ਸਿੰਘ ਬਾਦਲ ਲਾਲਚ ਦੇ ਵਿੱਚ ਮਾਇਆ ਲੋਭ ਦੇ ਵਿੱਚ ਇੰਨਾ ਫਸਿਆ ਹੋਇਆ ਤਾਂ ਜਦੋਂ ਮਾਇਆ ਉਸਨੂੰ ਅੱਗੇ ਦਿਖਦੀ ਹੈ ਫਿਰ ਉਹ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦਾ ਹਰਿਆਣਾ ਦੇ ਵਿੱਚ ਉਸ ਨੇ BJP ਦੀ ਮਦਦ ਨਹੀਂ ਕੀਤੀ ਬਲਕਿ ਚੌਟਾਲਿਆਂ ਦੀ ਮਦਦ ਕੀਤੀ ਇਸ ਕਰਕੇ ਕਿ ਜੇ ਉੱਥੇ ਹੰਗ ਅਸੈਂਬਲੀ ਆ ਗਈ ਮੈਂ ਚੌਟਾਲਿਆਂ ਦੀ ਸਪੋਰਟ BJP ਨੂੰ ਲੈ ਕੇ ਦਊਂਗਾ ਔਰ ਮੇਰੇ ਕੋਲ ਤਾਕਤ ਆ ਜਾਏਗੀ ਫਿਰ ਮੈਂ ਜਿਹੜੀ ਦਿੱਲੀ ਦੇ ਆਲੇ ਦੁਆਲੇ ਜ਼ਮੀਨ ਆ ਉਸ ਨੂੰ ਦੱਬੂਗਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਉਹਨਾਂ ਨੇ ਜ਼ਮੀਨਾਂ ਦੱਬੀਆਂ ਜਿਸ ਤਰ੍ਹਾਂ ਪ੍ਰਾਪਰਟੀਆਂ ਉਹਨਾਂ ਨੇ ਪੰਜਾਬ ਦੇ ਵਿੱਚ ਲੋਕਾਂ ਤੋਂ ਖੋਹੀਆਂ ਇਸੇ ਕਿਸਮ ਦੀ ਗੱਲ ਚੌਟਾਲਿਆਂ ਨਾਲ ਰਲ ਕੇ ਕਿਉਂਕਿ ਚੌਟਾਲੇ ਵੀ ਲੁਟੇਰੇ ਆ ਇਹ ਵੀ ਲੁਟੇਰਾ ਪ੍ਰਕਾਸ਼ ਸਿੰਘ ਬਾਦਲ ਵੀ ਤਾਂ ਦੋ ਲੁਟੇਰਿਆਂ ਨੇ ਰਲ ਜਾਣਾ ਸੀ ਉਸ ਗੱਲ ਵਿੱਚ ਕੁਦਰਤ ਨੇ ਇਸ ਨੂੰ ਐਕਸਪੋਜ਼ ਕਰ ਦਿੱਤਾ ਔਰ BJP ਨੇ ਇਸ ਦਾ ਦੂਸਰਾ ਰੂਪ ਚੰਗੀ ਤਰ੍ਹਾਂ ਦੇਖ ਲਿਆ ਹੁਣ ਅੱਜ ਦੇ ਅਖਬਾਰ ਦੀ ਰਿਪੋਰਟ ਆ ਕਿ ਹੁਣ ਦੁਬਾਰਾ ਫੇਰ ਜਿਹੜੀ ED ਆ ਉਹ ਜਿਹੜਾ ਮਜੀਠੀਆ ਹੈ ਇਹਨਾਂ ਦੇ ਪ੍ਰਕਾਸ਼ ਸਿੰਘ ਬਾਦਲ ਦੇ ਲੜਕੇ ਦਾ ਸਾਲਾ ਜਿਹੜਾ ਮਿਨਿਸਟਰ ਬਹੁਤ ਪਾਵਰਫੁਲ ਮਿਨਿਸਟਰ ਪੰਜਾਬ ਦੇ ਵਿੱਚ ਉਸ ਨੂੰ ਦੁਬਾਰਾ ਉਹ ਉਹਨਾਂ ਨੇ ਸਮਨ ਕਰ ਲਿਆ ਹੈ
ਔਰ ਉਹ ਦੁਬਾਰਾ ਉਸ ਤੋਂ ਪੁੱਛਗਿੱਛ ਹੋਏਗੀ ਔਰ ਉਸ ਦੇ ਜਿਹੜੇ ਨਾਲ ਦੇ ਬੰਦੇ ਆ ਜਿਹੜੇ ਪਹਿਲਾਂ ਫਸੇ ਹੋਏ ਆ ਜੇਲ੍ਹਾਂ ਦੇ ਵਿੱਚ ਉਹਨਾਂ ਤੋਂ ਵੀ ਉਹ ਪੁੱਛਗਿੱਛ ਕਰਨਗੇ ਇਸ ਬਾਰੇ ਕਿ ਤੁਹਾਡੇ ਇਸ ਬੰਦੇ ਨਾਲ ਕੀ ਤਾਲੁਕ ਆ। ਤੋ ਇਹ ਗੱਲ ਬੜੀ ਪਚੀਦਾ ਹੁੰਦੀ ਜਾ ਰਹੀ ਆ ਔਰ ਇਸ ਦੇ ਵਿੱਚ ਲੱਗਦਾ ਇਸ ਤਰ੍ਹਾਂ ਹੈ ਕਿ ਹੌਲੀ ਹੌਲੀ ਇਹ ਫਸ ਜਾਏਗਾ ਜਿਹੜਾ ਮਜੀਠੀਆ ਹੈ ਔਰ ਇਸ ਦੇ ਵਿੱਚ ਸਾਰਾ ਪਰਿਵਾਰ ਆ ਜਿਹੜਾ ਇਹ ਭਿੱਜਿਆ ਹੋਇਆ। ਇਹਨਾਂ ਨੇ ਡਰੱਗਾਂ ਵੇਚ ਕੇ ਪੰਜਾਬ ਦੇ ਵਿੱਚ ਅਰਬਾਂ ਖਰਬਾਂ ਰੁਪਏ ਕਮਾਏ। ਇਹ ਜਿਹੜਾ ਐਡਾ ਵੱਡਾ ਰੈਕਟ ਆ ਔਰ ਗਵਰਨਮੈਂਟ ਆਫ ਇੰਡੀਆ ਦੀ ਰਿਪੋਰਟ ਆ ਕਿ ਪੰਜਾਬ ਦੇ ਵਿੱਚ 10 ਜਵਾਨਾਂ ਬੱਚਿਆਂ ਦੇ ਵਿੱਚੋਂ 7 ਜਿਹੜੇ ਆ ਉਹ ਡਰੱਗ ਦੀ ਲਪੇਟ ਦੇ ਵਿੱਚ ਆਏ ਹੋਏ ਆ। ਇਹ ਹਾਲਤ ਆ ਸਾਡੇ ਪੰਜਾਬ ਦੀ ਔਰ ਇਸ ਹਾਲਤ ਲਈ ਸਿਰਫ ਤੇ ਸਿਰਫ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਆ, ਹੋਰ ਕੋਈ ਨਹੀਂ ਉਹ ਕਹਿ ਸਕਦੇ। ਕਿਉਂਕਿ ਜਿਹੜੇ ਬਾਰਡਰ ਜੇ ਬਾਰਡਰ ਦਾ ਬਹਾਨਾ ਲਾਉਂਦਾ ਵੀ ਸਾਡਾ ਜਿਹੜਾ ਬਾਰਡਰ ਪਾਕਿਸਤਾਨ ਨਾਲ ਲੱਗਦਾ ਤਾਂ ਰਾਜਸਥਾਨ ਦਾ ਬਾਰਡਰ ਵੀ ਪਾਕਿਸਤਾਨ ਨਾਲ ਲੱਗਦਾ, ਗੁਜਰਾਤ ਦਾ ਬਾਰਡਰ ਵੀ ਪਾਕਿਸਤਾਨ ਨਾਲ ਲੱਗਦਾ, ਜੰਮੂ ਕਸ਼ਮੀਰ ਦਾ ਬਾਰਡਰ ਵੀ ਪਾਕਿਸਤਾਨ ਨਾਲ ਲੱਗਦਾ। ਇਹਨਾਂ ਸਟੇਟਾਂ 'ਚ ਤਾਂ ਇਸ ਕਿਸਮ ਦੀ ਡਰੱਗ ਦੀ ਹਾਲਤ ਨਹੀਂ ਜਿਹੜੀ ਕਿ ਪੰਜਾਬ ਦੇ ਵਿੱਚ ਆ। ਪੰਜਾਬ ਦੇ ਵਿੱਚ ਜਿਹੜੀ ਸਿੰਥੈਟਿਕ ਡਰੱਗ ਬਣਾਈ ਜਾ ਰਹੀ ਆ ਔਰ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਿੰਥੈਟਿਕ ਡਰੱਗ ਜਿਹੜਾ ਖਾਂਦਾ ਹੈਗਾ ਉਹਦੀ ਵੱਧ ਤੋਂ ਵੱਧ ਉਮਰ 6 ਮਹੀਨੇ ਔਰ ਬਹੁਤ ਹੀ ਸੈਂਕੜੇ ਬੱਚੇ ਇਸ ਡਰੱਗ ਦੇ ਵਿੱਚ ਕਿਉਂਕਿ ਉਹ ਸਸਤੀ ਹੈ ਦੂਜੀ ਡਰੱਗ ਨਾਲੋਂ ਤਾਂ ਉਹ ਜਿਹੜੀ ਸਿੰਥੈਟਿਕ ਡਰੱਗ ਆ ਉਹ ਪੰਜਾਬ 'ਚ ਬਣਦੀ ਆ ਜਾਂ ਨਾਲ ਹਿਮਾਚਲ 'ਚ ਬਣਦੀ ਆ ਔਰ ਪੰਜਾਬ ਦੇ ਜਿਹੜੇ ਲੋਕ ਉਹ ਬਣਾਉਂਦੇ ਆ ਉੱਥੇ ਫੈਕਟਰੀਆਂ ਉਹਨਾਂ ਨੇ ਲਾਈਆਂ ਹੋਈਆਂ। ਉਹ ਡਰੱਗ ਖਾ ਕੇ ਬੱਚੇ ਜਿਹੜੇ ਆ ਮਹੀਨੇ 'ਚ 2 ਮਹੀਨੇ 'ਚ 3 ਮਹੀਨੇ 'ਚ ਮੈਨੂੰ ਕਿਸੇ ਨੇ ਬੜੇ ਬੰਦੇ ਨੇ ਦੱਸਿਆ ਜਿਸ ਦੇ 2 ਰਿਸ਼ਤੇਦਾਰ ਬੱਚੇ ਇਸ ਡਰੱਗ ਖਾ ਕੇ ਮਰ ਗਏ ਕਿ ਉਹ ਬੈਠੇ ਕੁਰਸੀ ਦੇ ਉੱਤੇ ਖਤਮ ਹੋ ਜਾਂਦੇ। ਇੰਨੀ ਖਤਰਨਾਕ ਤੇ ਭਿਆਨਕ ਉਹ ਚੀਜ਼ ਔਰ ਉਸ ਦੇ ਉੱਤੇ ਪੈਸਾ ਹਜ਼ਾਰਾਂ ਕਰੋੜਾਂ ਰੁਪਈਆ ਇਹ ਲੋਕ ਬਣਾ ਰਹੇ ਆ ਔਰ ਸਾਡੀ ਜਿਹੜੇ ਨੌਜਵਾਨੀ ਆ ਉਸ ਨੂੰ ਪੰਜਾਬ ਦੀ ਸਿੱਖਾਂ ਦੀ ਜਵਾਨੀ ਨੂੰ ਪਹਿਲਾਂ ਮਾਰੇ ਪੁਲਿਸ ਨੇ ਔਰ ਹੁਣ ਇਹ ਮਾਰਦੇ ਆ ਇਸ ਡਰੱਗ ਦੇ ਨਾਲ ਔਰ ਸਾਡੀ ਸਾਰੀ ਜਿਹੜੀ ਨਸਲਕੁਸ਼ੀ ਕਿਸਮ ਦੀ ਚੀਜ਼ ਜਿਹੜੀ ਹੋ ਰਹੀ ਆ ਪੰਜਾਬ ਦੇ ਵਿੱਚ ਜਿਸ ਨੂੰ ਦੇਖ ਕੇ ਸੁਣ ਕੇ ਬੜਾ ਡਰ ਲੱਗਦਾ ਔਰ ਇਸ ਗੱਲ ਲਈ ਪ੍ਰਕਾਸ਼ ਸਿੰਘ ਬਾਦਲ ਦੀ ਹੁਕੂਮਤ ਜ਼ਿੰਮੇਵਾਰ ਆ ਔਰ ਇਹ ਗੁਨਾਹਗਾਰ ਆ ਔਰ ਵਾਹਿਗੁਰੂ ਕਰੂਗਾ ਇਸ ਨੂੰ ਇਸ ਗੱਲ ਦੀ ਸਜ਼ਾ ਮਿਲੇਗੀ। ਜੀ ਬਿਲਕੁਲ ਵੀਰ ਜੀ, ਅਸੀਂ ਜਿਹੜੇ ਬਾਹਰ ਦੇ ਜਿੰਨੇ ਵੀ ਅਸੀਂ ਸਿੱਖ ਕੌਮ ਹੈਗੀ ਅਸੀਂ ਬਹੁਤ ਵਰਡ ਆ ਆਪਣੇ ਵੀਰਾਂ ਤੇ ਭੈਣਾਂ ਦੇ ਲਈ ਜਿਹੜੇ ਪੰਜਾਬ ਦੇ ਵਿੱਚ ਵਸਦੇ ਨੇ ਜਿਹੜੇ ਇਸ ਤਰ੍ਹਾਂ ਡਰੱਗ ਦੇ ਦਲਦਲ ਦੇ ਵਿੱਚ ਫਸੇ ਹੋਏ ਨੇ ਜਾਂ ਛੋਟੀ ਉਮਰ ਦੇ ਵਿੱਚ ਹੀ ਉਹ ਡੈਥ ਹੋਈ ਜਾ ਰਹੀ ਹੈ। ਅਸੀਂ ਤਾਂ ਬਸ ਰੱਬ ਅੱਗੇ ਇਹ ਅਰਦਾਸ ਕਰ ਸਕਦੇ ਹਾਂ ਕਿ ਇਹਨਾਂ ਨੂੰ ਰੱਬ ਆਪਣੇ ਸਿੱਖੀ ਸਰੂਪ ਦੇ ਵਿੱਚ ਲੈ ਕੇ ਜਾਵੇ, ਫਿਰ ਇਹਨਾਂ ਨੂੰ ਗੁਰਮਤ ਦੇਵੇ, ਸਿੱਖੀ ਗੁਰਮਤ ਦੇਵੇ ਤਾਂ ਕਿ ਇਸ ਚੀਜ਼ ਤੋਂ ਇਹਨਾਂ ਦਾ ਛੁਟਕਾਰਾ ਹੋ ਸਕੇ, ਨਾ ਓਨਲੀ ਬੱਚਿਆਂ ਦਾ ਤਾਂ ਕਿ ਇਹਨੀ ਫੈਮਿਲੀ ਦਾ ਵੀ ਛੁਟਕਾਰਾ ਇਸ ਚੀਜ਼ ਤੋਂ ਹੋ ਸਕੇ। ਅਸੀਂ ਤਾਂ ਇਹੀ ਅਰਦਾਸ ਕਰ ਸਕਦੇ ਹਾਂ। ਤੇ ਵੀਰ ਜੀ ਆਪਣੇ ਕੋ ਆਪਾਂ ਹੁਣ ਅਗਲੇ ਕੁਐਸਚਨਸ ਵੱਲ ਵੀ ਮੂਵ ਕਰਦੇ ਬਿਕੋਜ਼ ਵੀ ਹੈਵ ਵੈਰੀ ਲਿਮਿਟਡ ਟਾਈਮ ਐਂਡ ਫਿਊ ਕੁਐਸਚਨਸ ਲੈਫਟ। ਜਿਸ ਤਰ੍ਹਾਂ ਵੀਰ ਜੀ ਪਿਛਲੇ ਦਿਨੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਹੋਮ ਮਿਨਿਸਟਰ ਰਾਜਨਾਥ ਨੂੰ ਸਿੱਖ ਮੰਗਾਂ ਦਾ ਮੈਮੋਰੈਂਡਮ ਦੇਣ ਲਈ ਗਏ। ਕੀ ਇਹ ਸਿੱਖ ਕੌਮ ਅਤੇ ਸਾਡੀ ਤਾਕਤ ਦੇ ਪ੍ਰਤੀਕ ਸਾਡੇ ਤਖਤਾਂ ਦਾ ਅਪਮਾਨ ਨਹੀਂ ਹੈ? ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਇਹ ਜਿਹੜੇ ਤਖਤਾਂ ਦੇ ਉੱਤੇ ਬੈਠੇ ਆ ਨਾ ਜੀ ਇਹਨਾਂ ਨੂੰ ਆਪਣੀ ਹੈਸੀਅਤ ਦਾ ਹੀ ਅਹਿਸਾਸ ਨਹੀਂ ਹੈ ਔਰ ਉਹ ਆਪਣੀ ਵੀ ਹੈਸੀਅਤ ਕਰਾ ਰਹੇ ਹੈ ਜੀ, ਤਖਤਾਂ ਦੀ ਹੈਸੀਅਤ ਕਰਾ ਰਹੇ ਆ, ਸਿੱਖਾਂ ਦੀ ਹੈਸੀਅਤ ਕਰਾ ਰਹੇ ਹੈ। ਹਾਂਜੀ ਤੋਂ ਇਹ ਬੜੀ ਦੁਖਦਾਈ ਗੱਲ ਹੈ ਹਾਂਜੀ ਕਿ ਕੇਸਗੜ੍ਹ ਸਾਹਿਬ ਦੇ ਜਥੇਦਾਰ ਔਰ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਉਹ ਜਾ ਕੇ ਲੇਲੜੀਆਂ ਕੱਢਣ ਰਾਜਨਾਥ ਸਿੰਘ ਕੋਲ ਜਿਹੜਾ ਕਿ ਇੱਕ ਸਧਾਰਨ ਜਿਹੀ ਕਿਸਮ ਦਾ ਆਦਮੀ ਹੈ। ਤੋ ਇਸ ਗੱਲ ਦਾ ਜਿਹੜੀ ਸ਼ਰਮ ਆ ਸਾਰੇ ਸਿੱਖ ਪੰਥ ਨੂੰ ਆ ਰਹੀ ਆ ਔਰ ਸਾਰੇ ਸਿੱਖ ਪੰਥ ਨੂੰ ਇਸ ਗੱਲ ਦਾ ਅਹਿਸਾਸ ਆ ਔਰ ਸਾਰੇ ਸਿੱਖ ਪੰਥ ਨੂੰ ਇਹ ਅਪੀਲ ਕਰਨੀ ਚਾਹੀਦੀ ਆ ਵੀ ਆਪਣੀ ਹੈਸੀਅਤ ਦਾ ਅਹਿਸਾਸ ਕਰੋ। ਜਥੇਦਾਰਾਂ ਨੂੰ ਅਪੀਲ ਕਰਨੀ ਚਾਹੀਦੀ ਆ ਆਪਣੀ ਪੋਜੀਸ਼ਨ ਦਾ ਅਹਿਸਾਸ ਕਰੋ ਔਰ ਆਪਣੀ ਪੋਜੀਸ਼ਨ ਦੇ ਮੁਤਾਬਕ ਤੁਸੀਂ ਕੋਈ ਐਕਸ਼ਨ ਕਰੋ। ਉਹ ਤਾਂ ਤੁਹਾਨੂੰ ਸ਼ੋਭਾ ਦੇਗਾ ਲੇਕਿਨ ਜਿਹੜਾ ਤੁਸੀਂ ਆਪਣੀ ਪੋਜੀਸ਼ਨ ਨੂੰ ਗਿਰਾ ਕੇ ਇਸ ਕਿਸਮ ਦੀਆਂ ਹਰਕਤਾਂ ਕਰਦੇ ਹੋ ਉਹ ਨਾ ਤੁਹਾਡੇ ਲਈ ਠੀਕ ਹੈ ਨਾ ਪੰਥ ਲਈ ਠੀਕ। ਬਿਲਕੁਲ ਬਿਲਕੁਲ। ਤੇ ਵੀਰ ਜੀ ਜਿਸ ਤਰ੍ਹਾਂ ਹਾਂਜੀ ਵੀਰ ਜੀ ਹਾਂਜੀ ਦੱਸੋ। ਹਾਂਜੀ ਵੀਰ ਜੀ ਤਾਂ ਹੁਣ ਅਸੀਂ ਅਗਲੇ ਕੁਐਸਚਨ ਵੱਲ ਮੁੜਦੇ ਹਾਂ। ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਹੋਰਾਂ ਦੇ ਵਰਤ ਨੂੰ ਵੀ ਆਲਮੋਸਟ 49 to 50 ਡੇਜ਼ ਹੋ ਗਏ ਨੇ ਜਿਹੜਾ ਕਿ ਉਹਨਾਂ ਨੇ ਵਰਤ ਬੰਦੀ ਸਿੰਘਾਂ ਦੀ ਰਿਹਾਈ ਰੱਖਿਆ ਸੀ। ਇਸ ਬਾਰੇ ਸਰਕਾਰ ਵੀ ਕੁਝ ਨਹੀਂ ਕਰ ਰਹੀ ਐਂਡ ਵੀ ਡੋਨਟ ਸੀ ਐਨੀ ਐਕਟੀਵਿਟੀਜ਼ ਅਕੋਰਡਿੰਗ ਟੂ ਦੈਟ। ਸੋ ਵਾਟ ਡੂ ਯੂ ਸੇ, ਵਾਟ ਡੂ ਯੂ ਵਾਂਟ ਟੂ ਸੇ ਅਬਾਊਟ ਦੈਟ? ਨਹੀਂ ਉਹ ਤੁਸੀਂ ਮੇਰਾ ਖਿਆਲ ਪੜਿਆ ਨਹੀਂ, ਉਹਨਾਂ ਨੂੰ ਤਾਂ ਅਰੈਸਟ ਕਰ ਲਿਆ 3 ਦਿਨ ਹੋ ਗਏ। ਉਹ ਹਰਿਆਣਾ ਜੇਲ੍ਹ ਚ ਆ ਇਸ ਵੇਲੇ।
ਉਹਨਾਂ ਤੇ 4 ਕੇਸ ਪਹਿਲਾਂ ਸੀ, ਉਹਨਾਂ 4 ਕੇਸਾਂ ਤੇ ਉਹ ਬੇਲ ਦੇ ਉੱਤੇ ਆਏ। Wow, I'm so sorry we cut you off because ਸਾਡੇ ਦਰਸ਼ਕਾਂ ਨੂੰ ਕਾਫੀ ਨੂੰ ਪਤਾ ਵੀ ਨਹੀਂ ਹੈਗਾ and we didn't know that he is in a jail. Can you tell us in detail what exactly happened to him? ਉਹਨਾਂ ਨੂੰ 4 ਦਿਨ ਹੋ ਗਏ, ਪਹਿਲਾਂ ਉਹਨਾਂ ਨੂੰ ਪਕੜ ਕੇ ਹਰਿਆਣਾ ਪੁਲਿਸ ਲੈ ਗਈ ਔਰ ਉਹਨਾਂ ਤੇ ਉਹ 4 ਕੇਸ ਜਿਹੜੇ ਉਹ ਰਿਵਾਈਵ ਕਰ ਦਿੱਤੇ ਜੀ। ਇਸ ਵੇਲੇ ਉਹ ਭੁੱਖ ਹੜਤਾਲ ਤੇ ਨਹੀਂ ਹੈਗੇ। ਹਾਂਜੀ, ਹੀ ਇਜ਼ ਬਿਹਾਈਂਡ ਦੀ ਬਾਰ, ਉਹ ਉੱਥੇ ਜੇਲ੍ਹ ਦੇ ਵਿੱਚ ਹੈਗੇ ਗੁਰਬਖਸ਼ ਸਿੰਘ ਹੁਣੀ ਤੋਂ। ਲੇਕਿਨ ਉਹਨਾਂ ਦਾ ਜਿਹੜਾ ਮੁੱਦਾ ਹੈ ਉਹ ਬਹੁਤ ਸਹੀ ਹੈ, ਜਿਹੜੇ ਇਸ਼ੂਜ਼ ਉਹਨਾਂ ਨੇ ਉਠਾਏ ਆ ਉਹ ਬਹੁਤ ਵਾਜਬ ਆ ਔਰ ਸਾਰਾ ਪੰਥ ਉਸ ਦੇ ਦਰਦ ਨੂੰ ਮਹਿਸੂਸ ਕਰ ਰਿਹਾ ਹੈ ਕਿ ਜਿਸ ਤਰੀਕੇ ਨਾਲ ਜਿਹੜੇ ਇਨੋਸੈਂਟ ਬੰਦੇ ਆ ਉਹਨਾਂ ਨੂੰ ਤੁਸੀਂ ਜੇਲ੍ਹਾਂ 'ਚ ਰੱਖਿਆ, ਜੇਲ੍ਹਾਂ ਉਹ ਭੁਗਤ ਚੁੱਕੇ ਆ ਜਿੰਨੀਆਂ ਉਹਨਾਂ ਨੂੰ ਸਜ਼ਾਵਾਂ ਹੋਈਆਂ ਸੀ, ਕਿਉਂ ਨਹੀਂ ਉਹਨਾਂ ਨੂੰ ਛੱਡਿਆ ਜਾ ਰਿਹਾ। ਇੱਕ ਗੱਲ ਇਹ, ਦੂਜਾ ਜਿਹੜੇ ਬੰਦੀ ਸਿੱਖ ਬੰਦੀ ਪੰਜਾਬ ਤੋਂ ਬਾਹਰ ਹੈ ਹਾਂਜੀ, ਔਰ ਉਹਨਾਂ ਨੂੰ ਕਿਉਂ ਨਹੀਂ ਪੰਜਾਬ ਦੇ ਵਿੱਚ ਲਿਆਇਆ ਜਾਂਦਾ। ਇਹ ਇੱਕ ਕਾਨੂੰਨ ਹੈ, ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਆਪਣੀ ਸਟੇਟ 'ਚ ਰਹਿ ਕੇ ਹੀ ਜਿਹੜੀ ਜੇਲ੍ਹ ਆ ਉਹ ਭੁਗਤ ਸਕਦੇ ਆ, ਉਹਨਾਂ ਦਾ ਰਾਈਟ ਹੈ। ਲੇਕਿਨ ਉਹ ਨਹੀਂ ਇੰਪਲੀਮੈਂਟ ਕੀਤਾ ਜਾ ਰਿਹਾ। ਇੱਕ ਬੰਦਾ ਕਰਨਾਟਕਾ ਦੇ ਵਿੱਚ ਹੈ, ਉਸ ਦੇ ਪਰਿਵਾਰ ਇੰਨਾ ਗਰੀਬੀ ਦੀ ਰੇਖਾ ਤੇ ਪਹੁੰਚਿਆ ਹੋਇਆ ਕਿ ਉਹ ਵਿਚਾਰੇ ਇੱਕ ਵਾਰੀ ਵੀ ਉਸ ਨੂੰ 9 ਸਾਲ ਦੇ ਵਿੱਚ ਉਸ ਨੂੰ ਮੁਲਾਕਾਤ ਨਹੀਂ ਕਰ ਸਕੇ। ਔਰ ਹੁਣ ਪਿੱਛੇ ਜੇ ਉਸ ਦਾ ਵਕੀਲ ਕੀਤਾ ਇੱਥੇ ਆਪਣੇ ਚੀਮਾ ਜੀ ਹਰਪਾਲ ਸਿੰਘ ਚੀਮਾ ਗਏ ਉੱਥੇ, ਉਹਨਾਂ ਨੇ ਮੁਲਾਕਾਤ ਕੀਤੀ, ਉੱਥੇ ਉਹਦਾ ਵਕੀਲ ਕੀਤਾ ਔਰ ਉਹਨੂੰ ਵਿਚਾਰੇ ਨੂੰ ਜੋ ਮਾੜਾ ਮੋਟਾ ਚੀਜ਼ਾਂ ਅੰਦਰ ਚਾਹੀਦੀਆਂ ਸੀ ਉਹ ਮੁਹੱਈਆ ਕਰਾਈਆਂ। ਇਸ ਕਿਸਮ ਦੀ ਸਾਡੇ ਜਿਹੜੇ ਵਿਚਾਰੇ ਉਹ ਬੈਠੇ ਆ, ਆਫਟਰ ਆਲ ਇਹ ਸਾਰੇ ਜਿਹੜੇ ਲੋਕ ਆ 82-83 ਜਿਹੜੇ ਬੰਦੀ ਆ, ਇਹਨਾਂ ਨੇ ਕੋਈ ਜ਼ਾਤੀ ਮੁਫਾਦ ਲਈ ਤਾਂ ਲੜਾਈ ਲੜੀ ਨਹੀਂ, ਇਹਨਾਂ ਨੇ ਤਾਂ ਨੇਸ਼ਨ ਦੀ, ਕੌਮ ਦੀ, ਸਿੱਖ ਕੌਮ ਦੀ ਲੜਾਈ ਸੀ, ਉਸ ਦੇ ਵਿੱਚ ਜੂਝੇ ਸੀ ਇਹ ਬੰਦੇ। ਔਰ ਸਾਡਾ ਫਰਜ਼ ਬਣਦਾ, ਸਾਡੀ ਇੱਕ ਡਿਊਟੀ ਹੈ ਕਿ ਅਸੀਂ ਇਹਨਾਂ ਦੀ ਜਿੰਨੀ ਵੀ ਮਦਦ ਹੈ ਉਹ ਕਰ ਸਕੀਏ ਕਾਨੂੰਨੀ ਤੌਰ ਦੇ ਉੱਤੇ। ਇਹਨਾਂ ਨੂੰ ਸਾਰੀ ਕਾਨੂੰਨੀ ਮਦਦ ਮਿਲਣੀ ਚਾਹੀਦੀ ਹੈ। ਇਹਨਾਂ ਨੂੰ ਜੋ ਜ਼ਰੂਰਤਾਂ ਅੰਦਰ ਜੇਲ੍ਹ ਦੇ ਵਿੱਚ ਹੈਗੀਆਂ, ਸਾਬਣ, ਤੇਲ, ਹੋਰ ਇਸ ਕਿਸਮ ਦੀਆਂ ਚੀਜ਼ਾਂ ਮੁਹੱਈਆ ਕਰਾਉਣੀਆਂ ਚਾਹੀਦੀਆਂ। ਇਹਨਾਂ ਦੇ ਪਰਿਵਾਰਾਂ ਨੂੰ ਲੁੱਕ ਆਫਟਰ ਕਰਨਾ ਚਾਹੀਦਾ। ਇਹ ਸਾਡੀ ਇੱਕ ਮੋਰਲ ਓਬਲੀਗੇਸ਼ਨ ਹੈ ਜੀ। ਤੋਂ ਇਸ ਕਰਕੇ ਪੰਥ ਨੂੰ ਚਾਹੀਦਾ ਇਹ ਸਾਰੀਆਂ ਚੀਜ਼ਾਂ ਇਹਨਾਂ ਲਈ ਚੰਗੇ ਤੋਂ ਚੰਗੇ ਵਕੀਲ ਕਰਨ, ਇਹਨਾਂ ਨੂੰ ਜੋ ਵੀ ਸਹੂਲਤਾਂ ਚਾਹੀਦੀਆਂ ਉਹ ਮੁਹੱਈਆ ਕਰਨ। ਜੀ ਜੀ ਬਿਲਕੁਲ ਵੀਰ ਜੀ, ਤੋਂ ਇਹ ਚੀਜ਼ ਹੈ। ਵੀਰ ਥੈਂਕ ਯੂ ਸੋ ਮਚ ਫॉर द अपडेट। ਤੇ ਵੀਰ ਜੀ ਸਾਡੇ ਕੋਲ 2 ਮਿੰਟ ਰਹਿ ਗਏ ਨੇ, 1.5-2 ਮਿੰਟ ਰਹਿੰਦੇ। ਐਟ ਦੀ ਐਂਡ ਵਨ ਲਾਸਟ ਕੁਐਸਚਨ, ਜਿਸ ਤਰ੍ਹਾਂ ਅਫਗਾਨਿਸਤਾਨ ਚੋਂ ਨੈਟੋ ਫੌਜਾਂ ਵਾਪਿਸ ਪਰਤ ਆਈਆਂ ਹਨ, ਪਰ ਅਫਗਾਨਿਸਤਾਨ ਅਤੇ ਨਾਲ ਲੱਗਦੇ ਪਾਕਿਸਤਾਨ ਵਿੱਚ ਵੀ ਇਸਲਾਮਿਕ ਕੱਟੜਪੰਥੀ ਕਾਫੀ ਹੋ ਰਹੇ ਹਨ। ਇਹਨਾਂ ਨੇ 150 ਦੇ ਲਗਭਗ ਮਾਸੂਮ ਸਟੂਡੈਂਟਸ ਨੂੰ ਵੀ ਪਿਸ਼ਾਵਰ ਦੇ ਫੌਜੀ ਸਕੂਲ ਦੇ ਵਿੱਚ ਹਿੰਸਾ ਦਾ ਸ਼ਿਕਾਰ ਬਣਾਇਆ ਸੀ, ਐਜ਼ ਵੀ ਆਲ ਨੋ। ਇਹ ਵਿਚਾਰਧਾਰਾ ਤੁਹਾਡੇ ਖਿਆਲ ਨਾਲ ਸਾਊਥ ਏਸ਼ੀਆ ਦੇ ਸਿਆਸੀ ਸੀਨ ਤੇ ਕੀ ਪ੍ਰਭਾਵ ਪਾਵੇਗੀ? ਇਸ ਬਾਰੇ ਸਾਡੇ 1.5 ਮਿੰਟ ਦੇ ਵਿੱਚ ਸਾਨੂੰ ਇਸ ਬਾਰੇ ਜਾਣਕਾਰੀ ਦਿਓ। ਇਹ ਜਿਹੜੀ ਇਵੈਂਟ ਹੋਈ ਜੀ ਪਿਸ਼ਾਵਰ ਦੇ ਵਿੱਚ, ਇਸ ਨੇ ਦੁਨੀਆ ਦੇ ਵਿੱਚ ਲੋਕਾਂ ਦੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ। ਬਿਲਕੁਲ ਜੀ। ਦੇਖੋ, ਜੇ ਕੋਈ ਲੜਾਈ ਆ ਉਹ ਲੜਾਈ ਦੇ ਮੈਦਾਨ ਦੇ ਵਿੱਚ ਲੜਨੀ ਚਾਹੀਦੀ ਹੈ। ਗੁਰੂ ਮਹਾਰਾਜ ਨੇ, ਗੁਰੂ 10ਵੇਂ ਪਾਤਸ਼ਾਹ ਨੇ ਤੇ ਇਹ ਚੀਜ਼ ਸਿਖਾਈ ਆ ਕਿ ਜੇ ਜੰਗਲ ਦੇ ਵਿੱਚ, ਮੈਦਾਨ ਦੇ ਵਿੱਚ ਤੁਸੀਂ ਲੜ ਰਹੇ ਹੋ, ਠੀਕ ਹੈ, ਇੱਕ ਦੂਸਰੇ ਨੂੰ ਤੁਸੀਂ, ਕਿਉਂਕਿ ਦੋਨੇ ਪਾਸੇ ਤੁਸੀਂ ਹਥਿਆਰਬੰਦ ਹੋ, ਸੁਚੇਤ ਹੋ ਕੀ ਲੜਾਈ ਹੋ ਰਹੀ, ਲੇਕਿਨ ਕਿਸੇ ਦੇ ਪਰਿਵਾਰਾਂ ਨੂੰ, ਕਿਸੇ ਦੇ ਬੱਚਿਆਂ ਨੂੰ ਇਸ ਤਰੀਕੇ ਨਾਲ ਮਾਰਨਾ, ਉਹ ਤਾਂ ਵਿਚਾਰੇ ਗੁਨਾਹਗਾਰ ਨਹੀਂ, ਉਹ ਤਾਂ ਇਨੋਸੈਂਟ ਆ। ਉਹਨਾਂ ਛੋਟੇ ਛੋਟੇ ਬੱਚਿਆਂ ਨੂੰ, ਸਕੂਲ ਗਿਆ ਨੂੰ, ਕਿਸ ਤਰ੍ਹਾਂ ਦੀਆਂ ਮਾਵਾਂ ਦੀ ਹਾਲਤ ਹੋਏਗੀ ਜਿਹੜਾ ਮਾਵਾਂ ਨੇ ਪਿਆਰ ਨਾਲ ਪੁਚਕਾਰ ਕੇ, ਨਵਾ ਕੇ, ਧਵਾ ਕੇ, ਰੋਟੀ ਦੇ ਕੇ ਉਹਨਾਂ ਨੇ ਸਕੂਲ 'ਚ ਬੱਚੇ ਭੇਜੇ ਔਰ ਸ਼ਾਮ ਨੂੰ ਦੁਪਹਿਰ ਨੂੰ ਉਡੀਕ ਰਹੀਆਂ ਹੋਣੀਆਂ ਵੀ ਬੱਚੇ ਆਉਣਗੇ। ਹੋਇਆ ਕਿ ਵਿਚਾਰਿਆਂ ਦੀਆਂ ਲਾਸ਼ਾਂ ਹੀ ਆਈਆਂ। ਇਹ ਬਹੁਤ ਭਿਆਨਕ ਦੁਖਦਾਈ ਘਟਨਾ ਹੈਗੀ ਆ ਜਿਸ ਨੇ ਸਾਰਿਆਂ ਦੇ ਜਿਹੜੇ ਹਿਰਦੇ ਆ ਵਲੂੰਦਰ ਕੇ ਰੱਖ ਦਿੱਤੇ। ਔਰ ਲੋਕ ਇੱਥੇ ਪੰਜਾਬ ਦੇ ਵਿੱਚ ਕੀ 2 ਦਿਨ ਇਸ ਬੇਚੈਨੀ ਦੇ ਵਿੱਚ ਲੋਕ ਸੁੱਤੇ ਨਹੀਂ ਪ੍ਰੋਪਰਲੀ। ਇਸ ਕਿਸਮ ਦੀਆਂ ਜਿਹੜੀਆਂ ਹਰਕਤਾਂ ਹੈ ਇਹ ਹਮੇਸ਼ਾ ਬੰਦ ਹੋਣੀਆਂ ਚਾਹੀਦੀਆਂ। ਇਨਸਾਨੀ ਪੱਧਰਾਂ ਦੇ ਉੱਤੇ ਲੜਾਈ ਹੋਣੀ ਚਾਹੀਦੀ ਹੈ। ਚਾਹੇ ਦੁਸ਼ਮਣ ਤੁਹਾਡਾ ਕਿੰਨਾ ਵੀ ਘਿਨਾਉਣਾ ਹੋਵੇ, ਕਿੰਨਾ ਵੀ ਮਾੜਾ ਹੋਵੇ, ਉਸ ਨਾਲ, ਉਸ ਦੇ ਪਰਿਵਾਰ ਨਾਲ ਇਸ ਕਿਸਮ ਦੀਆਂ ਇਨਹਿਊਮਨ ਜਿਹੜੀਆਂ ਗੱਲਾਂ ਹੈਗੀਆਂ ਉਹ ਬੰਦ ਹੋਣੀਆਂ ਚਾਹੀਦੀਆਂ। ਇਹ ਨਾ ਇਸਲਾਮ ਸਿਖਾਉਂਦਾ, ਨਾ ਕੋਈ ਹੋਰ ਧਰਮ ਸਿਖਾਉਂਦਾ। ਇਹ ਲੋਕ ਉਖੜੇ ਹੋਏ ਆਪਣੇ ਧਰਮ ਤੋਂ ਇਸ ਕਿਸਮ ਦੀ ਜਿਹੜੀ ਆ ਚਾਲਾਂ ਚੱਲ ਰਹੇ ਆ, ਇਹ ਬੰਦ ਹੋਣੀਆਂ ਚਾਹੀਦੀਆਂ ਹਰ ਕੀਮਤ ਦੇ ਉੱਤੇ। ਦੋਨੇ ਪਾਸੇ ਕਿਸੇ ਵੀ ਬੇਗੁਨਾਹ ਆਦਮੀ ਨੂੰ ਮਾਰਨਾ ਇੱਕ ਬਹੁਤ ਬੜਾ ਪਾਪ ਹੈ, ਬਹੁਤ ਬੜਾ ਗੁਨਾਹ ਹੈ। ਇਹ ਬੰਦ ਹੋਣਾ ਚਾਹੀਦਾ।
ਜੀ ਬਿਲਕੁਲ ਬਿਲਕੁਲ ਵੀਰ ਜੀ ਹਾਂ। ਥੈਂਕ ਯੂ ਸੋ ਮਚ ਕਿਉਂਕਿ ਸਾਡਾ ਹੁਣ ਵਕਤ Thank ਸਮਾਪਤੀ you. ਵੱਲ ਜਾ ਰਿਹਾ ਦਿਸ ਇਜ਼ ਦ ਲਾਸਟ ਕੁਐਸਚਨ ਫॉर ਯੂ ਸੋ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ thank you. ਟਾਈਮ ਕੱਢ ਕੇ ਇਹਨਾਂ ਕੁਐਸਚਨਸ ਦੇ ਉੱਪਰ ਆਪਣੇ ਵਿਚਾਰ ਸਾਡੇ ਬਾਹਰ ਦੇ ਦਰਸ਼ਕਾਂ ਨਾਲ ਸਾਂਝੇ ਕੀਤੇ ਹੁਣ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ Thank you. ਵਾਹਿਗੁਰੂ ਜੀ Thank ਕੀ you. ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ